ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਕੁਛ ਕੁ ਖਬਰਾਂ 'ਤੇ ਝਾਤੀ ਮਾਰਾਂਗੇ। ਸਾਡੇ ਨਾਲ ਹੋਣਗੇ ਬਲਤੇਜ ਪਾਨੋ ਜੀ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਟਰਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ, ਟਰੱਕਾਂ ਅਤੇ ਟ੍ਰੇਲਰ ਦੀ ਰਿਪੇਅਰ ਕਰਦੇ ਨੇ। ਤੁਸੀਂ ਇਹਨਾਂ ਤੋਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਇਹਨਾਂ ਨੂੰ ਕਾਲ ਕਰ ਸਕਦੇ ਹੋ 5596851260। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਉਹਨਾਂ ਦਾ ਫੋਨ ਨੰਬਰ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਸੁੱਚਾ ਸਿੰਘ ਜੀ ਫਰਜ਼ਨੋ ਤੋਂ, ਬਹਾਦਰ ਸਿੰਘ ਗਿੱਲ ਫਾਵਲਰ ਤੋਂ, ਹਰਵਿੰਦਰ ਸਿੰਘ ਸਮਰਾ ਅਤੇ ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਦੀ। ਜਿਹੜਾ ਭਾਸ਼ਣ ਸੀਗਾ ਬਹੁਤ ਲੰਬਾ ਭਾਸ਼ਣ ਸੀਗਾ ਉਹਨਾਂ ਦਾ, ਅਤੇ ਪਰ ਉਸ ਦੇ ਵਿੱਚ ਜਿਹੜੀ ਝਲਕ ਪਈ ਆ ਕਿ ਜਲਦੀ ਚੋਣਾਂ ਵੱਲ ਸੰਕੇਤ ਕੀਤੇ ਉਹਨਾਂ ਨੇ। ਦੇਖੋ, ਜਿਹੋ ਜਿਹਾ ਇਹ ਭਾਸ਼ਣ ਸੀਗਾ, ਇੱਕ ਤਾਂ ਜਿਹੜੀ ਦੀ ਮਰਿਆਦਾ ਹੁੰਦੀ ਸੀ ਜਦੋਂ ਪ੍ਰਧਾਨ ਮੰਤਰੀ ਸੈਸ਼ਨ ਨੂੰ ਸੰਬੋਧਨ ਕਰਦੇ ਸੀਗੇ, ਲੋਕ ਸਭਾ ਨੂੰ, ਰਾਜ ਸਭਾ ਨੂੰ, ਕਿ ਪ੍ਰਧਾਨ ਮੰਤਰੀ ਨੂੰ ਟੋਕਿਆ ਨਹੀਂ ਸੀ ਜਾਂਦਾ ਕਿਉਂਕਿ ਪ੍ਰਧਾਨ ਮੰਤਰੀ ਮੁਲਕ ਦਾ ਹੁੰਦਾ ਜੀ, ਉਹਦੇ ਵਿੱਚ ਪਾਰਟੀ ਪੱਧਰ ਕੋਈ ਨਹੀਂ ਹੁੰਦਾ। ਪਰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਦੀਆਂ ਵੀ ਕੁਛ ਮਰਿਆਦਾਵਾਂ ਜਿਹੜੀਆਂ ਦੀ ਉਹ ਰਹੀਆਂ ਨੇ। ਉਹ ਵੀ ਇਸ ਤਰੀਕੇ ਦੇ ਨਾਲ ਬੋਲਦੇ ਸੀਗੇ ਜਾਂ ਭਾਸ਼ਣ ਵਗੈਰਾ ਕਰਦੇ ਸੀਗੇ ਕਿ ਉਹ ਮੁਲਕ ਨੂੰ ਸੰਬੋਧਨ ਕਰ ਰਹੇ ਹੁੰਦੇ ਸੀਗੇ। ਇਹ ਦੋਨੋਂ ਚੀਜ਼ਾਂ ਜਿਹੜੀਆਂ ਦੀ ਉਹ ਟੁੱਟਦੀਆਂ ਨਜ਼ਰ ਆਈਆਂ ਕਿਤੇ ਨਾ ਕਿਤੇ। ਇੱਕ ਤਾਂ ਜਿਹੜਾ ਪ੍ਰਧਾਨ ਮੰਤਰੀ ਨੂੰ ਟੋਕਣ ਦਾ ਸਿਲਸਿਲਾ ਜਿਹੜਾ ਪਿਛਲੇ ਕੁਛ ਸਾਲਾਂ ਦੇ ਦੌਰਾਨ ਬੀਜੇਪੀ ਨੇ ਸਟਾਰਟ ਕੀਤਾ ਸੀਗਾ ਕੁਛ ਸਮਾਂ ਪਹਿਲਾਂ, ਉਹ ਅੱਜ ਜਿਹੜਾ ਦੀ ਉਹ ਭੁਗਤਣਾ ਪਿਆ। ਤੁਸੀਂ ਦੇਖਿਆ ਹੋਣਾ 1.5 ਘੰਟਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਸੀ ਲੋਕ ਸਭਾ ਨੂੰ ਸੰਬੋਧਨ ਕੀਤਾ, 1 ਘੰਟਾ ਉਹਨਾਂ ਨੇ ਰਾਜ ਸਭਾ ਨੂੰ ਸੰਬੋਧਨ ਕੀਤਾ, 2.5 ਘੰਟੇ ਉਹ ਬੋਲੇ। ਇਹਦੇ ਦੌਰਾਨ ਲਗਾਤਾਰ ਜਿਹੜੀ ਵਿਰੋਧੀ ਧਿਰਾਂ ਸੀ ਉਹ ਨਾਅਰੇਬਾਜ਼ੀ ਕਰਦੀਆਂ ਰਹੀਆਂ, 1 ਮਿੰਟ ਵੀ ਉਹਨਾਂ ਨੇ ਨਹੀਂ ਸੁਣਿਆ। ਇਹ ਜਿਹੜਾ ਭਾਸ਼ਣ ਸੀਗਾ ਜੀ, ਇਹ ਪ੍ਰਧਾਨ ਮੰਤਰੀ ਦਾ ਘੱਟ ਕਿਸੇ ਵਿਰੋਧੀ ਧਿਰ ਦੇ ਆਗੂ ਦਾ ਜਿਹੜਾ ਭਾਸ਼ਣ ਸੀਗਾ ਜੀ ਉਹ ਜ਼ਿਆਦਾ ਲੱਗਿਆ। ਜਵਾਬ ਤਾਂ ਦੇਣੇ ਹੁੰਦੇ ਆ ਜਿਹੜੇ ਰਾਸ਼ਟਰਪਤੀ ਨੇ ਜਿਹੜਾ ਜੀ ਭਾਸ਼ਣ ਦਿੱਤਾ ਹੁੰਦਾ, ਉਹਦੇ ਸਵਾਲਾਂ ਉਹਦੇ ਵਾਸਤੇ ਉਹਨਾਂ ਦੇ ਭਾਸ਼ਣ ਦੇ ਉੱਤੇ ਉੱਥੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ। ਇਹ ਸਾਰੇ ਦੇ ਸਾਰੇ ਜਿਹੜੇ ਜਵਾਬ ਸੀਗੇ ਜੀ ਬੜੇ ਤਰੀਕੇ ਦੇ ਨਾਲ ਜਿਹੜੇ ਉਹ ਟਾਲ ਦਿੱਤੇ ਗਏ। ਇਹਨਾਂ ਨੂੰ ਜਿਹੜੀ ਜੀ ਇੱਕ ਨਵੀਂ ਰੰਗਤ ਦੇ ਦਿੱਤੀ ਗਈ। ਸਾਰੇ ਦਾ ਸਾਰਾ ਜਿਹੜਾ ਭਾਸ਼ਣ ਸੀਗਾ ਜੀ ਉਹ ਇੱਕ ਪਾਰਟੀ ਦੇ ਉੱਤੇ ਕੇਂਦਰਿਤ ਰਿਹਾ, ਜਿਹੜੀ ਕਿ ਇਸ ਵੇਲੇ ਸਹੀ ਪੁੱਛੋ ਤਾਂ ਵਿਰੋਧੀ ਜਿਹੜੀ ਆਫੀਸ਼ੀਅਲ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਹੈਗੀ, ਕਾਂਗਰਸ, ਉਹਦੇ ਉੱਤੇ ਹੀ ਸਾਰਾ ਜਿਹੜਾ ਸੀਗਾ ਜੀ ਇਹ ਭਾਸ਼ਣ ਕੇਂਦਰਿਤ ਰਿਹਾ। ਔਰ ਇਸ ਭਾਸ਼ਣ ਨੇ ਇੱਕ ਇਸ਼ਾਰਾ ਜਿਹੜਾ ਜੀ ਕੀਤਾ ਕਿ ਸ਼ਾਇਦ ਜਿਹੜੀਆਂ ਚੋਣਾਂ ਨੇ ਉਹ ਭਾਰਤ ਦੇ ਵਿੱਚ ਸਮੇਂ ਤੋਂ ਪਹਿਲਾਂ ਜਿਹੜੀਆਂ ਜੀ ਉਹ ਆ ਜਾਣਗੀਆਂ। 19 ਤੱਕ ਇੰਤਜ਼ਾਰ ਸ਼ਾਇਦ ਨਾ ਕਰਨਾ ਪਏ, ਸੰਭਾਵੀ ਰੂਪ ਦੇ ਵਿੱਚ ਇਹ ਨਵੰਬਰ ਦਸੰਬਰ ਦੇ ਵਿੱਚ ਜਿਹੜਾ ਜੀ ਉਹ ਹੋ ਸਕਦੀਆਂ ਨੇ। ਕਿਸੇ ਟਾਈਮ ਜਿਹੜਾ ਜੀ ਇਹ ਜਾਣਿਆ ਜਾਂਦਾ ਹੁੰਦਾ ਸੀਗਾ ਕਿ ਫਲਾਂ ਜਿਹੜਾ ਲੀਡਰ ਹੈ ਉਹ ਬੜੇ ਤੱਥਾਂ ਦੇ ਉੱਤੇ ਆਧਾਰਿਤ ਗੱਲ ਕਰਦਾ। ਫਿਰ ਇੱਕ ਜਿਹੜਾ ਜੀ ਇਹ ਵੀ ਗਿਣਿਆ ਜਾਂਦਾ ਸੀ ਕਿ ਫਲਾਂ ਜਿਹੜਾ ਲੀਡਰ ਹੈ ਉਹ ਲੱਛੇਦਾਰ ਭਾਸ਼ਣ ਜਿਹੜਾ ਜੀ ਬੜਾ ਸ਼ਾਨਦਾਰ ਕਰਦਾ। ਜੇ ਤੱਥਾਂ ਦੀ ਗੱਲ ਕਰਨੀ ਹੋਵੇ ਤਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਭਾਸ਼ਣ ਜਿਹੜਾ ਜੀ ਉਹ ਕਿਹਾ ਜਾਂਦਾ ਹੁੰਦਾ ਸੀ। ਜੇ ਲੱਛੇਦਾਰ ਭਾਸ਼ਣ ਦੀ ਗੱਲ ਕਰਨੀ ਹੋਵੇ ਤਾਂ ਅਟਲ ਬਿਹਾਰੀ ਵਾਜਪੇਈ ਹੋਰਾਂ ਦਾ ਜਿਹੜਾ ਭਾਸ਼ਣ ਸੀਗਾ ਉਹ ਲੱਛੇਦਾਰ ਭਾਸ਼ਣਾਂ ਦੇ ਵਿੱਚ ਆਉਂਦਾ ਸੀਗਾ। ਇਹ ਨਾ ਤੱਥਾਂ ਵਾਲਾ ਸੀਗਾ ਨਾ ਇਹ ਲੱਛੇਦਾਰ ਜਿਹੜਾ ਜੀ ਉਹ ਭਾਸ਼ਣ ਸੀਗਾ, ਜਿਹਦਾ ਨੋਟਿਸ ਜਿਹੜਾ ਜੀ ਬੜਾ ਅਜੀਬੋ ਗਰੀਬ ਢੰਗ ਦੇ ਨਾਲ ਲਿਆ ਗਿਆ। ਜਿਵੇਂ ਮੈਂ ਦੱਸਿਆ ਕਿ ਜਿਹੜੀਆਂ 2 ਚੀਜ਼ਾਂ ਖਤਮ ਹੋਈਆਂ ਨੇ ਇੱਥੇ ਜੀ। ਇੱਕ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਜਿਹੜੀ ਜਦੋਂ ਬੋਲਦੇ ਸੀਗੇ ਉਹਦੇ ਉੱਤੇ ਜਿਹੜਾ ਕਿੰਤੂ ਪ੍ਰੰਤੂ ਹੋਣਾ, ਉਹ ਕਿਉਂਕਿ ਇਹ ਉਹ ਕੋਈ ਨਰਿੰਦਰ ਮੋਦੀ ਹੋਰਾਂ ਦੇ ਵਾਸਤੇ ਨਹੀਂ, ਇਹ ਉਸ ਅਹੁਦੇ ਦੇ ਵਾਸਤੇ ਜਿਹੜਾ ਜੀ ਇੱਕ ਸਵਾਲੀਆ ਚਿੰਨ੍ਹ। ਸੈਕਿੰਡ, ਜਿਹੜੀ ਪਾਰਲੀਮੈਂਟ ਹੈ, ਤੁਹਾਨੂੰ ਯਾਦ ਹੋਣਾ ਜਦੋਂ ਪਹਿਲੀ ਵਾਰੀ ਜਿਹੜਾ ਜੀ ਉਹ ਗਏ ਨੇ ਪਾਰਲੀਮੈਂਟ ਦੇ ਵਿੱਚ ਜਿੱਤ ਕੇ ਨਰਿੰਦਰ ਮੋਦੀ ਹੋਰੀ, ਉਹਨਾਂ ਨੇ ਮੱਥਾ ਟੇਕਿਆ ਸੀ ਬਾਹਰ। ਇਹ ਕਿਹਾ ਸੀਗਾ ਕਿ ਇੱਕ ਮੰਦਿਰ ਹੈ, ਉਹ ਮੰਦਿਰ ਵਾਲੀ ਮਰਿਆਦਾ ਜਿਹੜੀ ਹੈ ਜੀ ਉਹ ਕਾਇਮ ਰਹਿਣੀ ਚਾਹੀਦੀ ਸੀ। ਮੁਲਕ ਦਾ ਪ੍ਰਧਾਨ ਮੰਤਰੀ ਸੰਬੋਧਨ ਕਰੇ ਤਾਂ ਉਹ ਜਿਹੜਾ ਜੀ ਉਹ ਚੰਗਾ ਲੱਗਦਾ ਹੈ। ਜਦੋਂ ਇੱਕ ਪਾਰਟੀ ਦਾ ਇੱਕ ਆਗੂ ਸੰਬੋਧਨ ਕਰੇ ਤਾਂ ਉਹ ਨਿਰਸੰਦੇਹ ਜਿਹੜਾ ਅਹੁਦਾ ਹੈ ਉਹਦੀ ਮਰਿਆਦਾ ਦੇ ਉੱਤੇ ਕਿੰਤੂ ਪ੍ਰੰਤੂ। ਜੀ ਬਿਲਕੁਲ, ਉਹ ਲੱਗ ਹੀ ਨਹੀਂ ਰਿਹਾ ਸੀ ਕਿ ਪ੍ਰਧਾਨ ਮੰਤਰੀ ਆ ਉਹ ਲੈਕਚਰ ਕਰ ਰਿਹਾ, ਕੋਈ ਬੋਲਣ ਦਾ ਲਹਿਜਾ ਹੀ ਨਹੀਂ ਸੀ ਇਸ ਤਰ੍ਹਾਂ ਦਾ। ਅਤੇ ਅੱਗੇ ਆਪਾਂ ਕਿਸਾਨ ਜਥੇਬੰਦੀਆਂ ਦੀ ਜੇ ਗੱਲ ਕਰਦੇ ਹਾਂ, ਅੰਦੋਲਨ ਨੂੰ ਲੈ ਕੇ ਸੜਕਾਂ 'ਤੇ ਉਤਰੇ, ਪਰ ਇੱਕ ਜਿਹੜਾ ਹਾਈਵੇ ਦਾ ਕਾਨੂੰਨ ਆ ਉਸ ਨੂੰ ਲੈ ਕੇ ਇਹਨਾਂ ਦੇ ਉੱਤੇ ਕੇਸ ਦਰਜ ਹੋਏ ਨੇ।
ਬਿਲਕੁਲ ਜੀ। ਜਿਹੜੀਆਂ ਇਹ 7 ਜਥੇਬੰਦੀਆਂ ਨੇ, ਇਹਨਾਂ ਨੇ ਇੱਕ ਧਰਨਾ ਦਿੱਤਾ ਜੀ 2 ਘੰਟਿਆਂ ਦਾ। 16 ਜ਼ਿਲ੍ਹਿਆਂ ਦੇ ਵਿੱਚ ਸੜਕਾਂ ਜਿਹੜੀਆਂ ਸੀਗੀਆਂ ਉਹ ਜਾਮ ਕੀਤੀਆਂ ਔਰ ਅਗਲਾ ਪ੍ਰੋਗਰਾਮ ਇਹ ਉਲੀਕਿਆ ਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਵਿਧਾਨ ਸਭਾ ਦੇ ਵੱਲ ਇਹ ਕਿਸਾਨ ਜਥੇਬੰਦੀਆਂ ਮਾਰਚ ਕਰਨਗੀਆਂ। ਇਹਨਾਂ ਨੇ ਕਿਸਾਨ ਕਰਜ਼ਾ ਮੁਕਤੀ ਘੋਲ ਜਿਹੜਾ ਸੀਗਾ ਜੀ, ਉਹਦੇ ਕਰਕੇ 16 ਡਿਸਟ੍ਰਿਕਟ ਦੇ ਵਿੱਚ 36 ਥਾਵਾਂ ਦੇ ਉੱਤੇ 2 ਘੰਟੇ ਲਈ ਸੜਕਾਂ ਜਿਹੜੀਆਂ ਸੀਗੀਆਂ ਉਹ ਜਾਮ ਕੀਤੀਆਂ। 13 ਇਤਿਹਾਸਕ ਥਾਵਾਂ ਤੋਂ ਪੰਜਾਬ ਵਿਧਾਨ ਸਭਾ ਵੱਲ ਜੱਥਾ ਮਾਰਚ ਜਿਹੜਾ ਜੀ ਉਹ ਕਰਨ ਦਾ ਐਲਾਨ ਕੀਤਾ ਗਿਆ। ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਜੀ ਕਿ ਇੱਕ ਤਾਂ ਜਾਇਦਾਦ ਸੁਰੱਖਿਆ ਕਾਨੂੰਨ ਤੇ ਸੰਭਾਵੀ ਰੂਪ ਦੇ ਵਿੱਚ ਜਿਹੜਾ ਪਕੋਕਾ ਕਾਨੂੰਨ ਹੈ ਉਹਨੂੰ ਰੱਦ ਕਰਵਾਉਣ ਦੇ ਵਾਸਤੇ ਜਿਹੜਾ ਜੀ ਫਰਵਰੀ ਦੇ ਵਿੱਚ ਬਰਨਾਲਾ ਤੇ 17 ਨੂੰ ਜਲੰਧਰ ਤੇ 61 ਜਨਤਕ ਜਥੇਬੰਦੀਆਂ ਜਿਹੜੀਆਂ ਜੀ ਉਹ ਸੂਬਾਈ ਰੈਲੀਆਂ ਕਰਨਗੀਆਂ ਜੀ ਥਾਂ ਦੇ ਉੱਤੇ। ਇਹ ਤੋਂ ਪਹਿਲਾਂ ਇੱਕ ਜਿਹੜੀ ਨਾ ਲੋਕ ਹਿੱਤ ਪਟੀਸ਼ਨ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ। ਇਹ ਆਖਿਆ ਗਿਆ ਕਿ ਇਹਦੇ ਉੱਤੇ ਜਿਹੜੇ ਧਰਨੇ ਨੇ ਇਹਨਾਂ ਦੇ ਉੱਤੇ ਤੁਰੰਤ ਰੋਕ ਲਾਈ ਜਾਵੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਤੀ। ਇਹ ਕਿਹਾ ਕਿ ਜਿਹੜੀਆਂ ਸਰਕਾਰਾਂ ਨੇ ਉਹ ਜਦੋਂ ਏਦਾਂ ਦੇ ਧਰਨੇ ਹੋਣੇ ਹੁੰਦੇ ਆ ਤੇ ਉਦੋਂ ਝੱਟ ਦੇਣੀ ਅਦਾਲਤਾਂ ਦੇ ਮੂੰਹ ਵੱਲ ਕਿਉਂ ਵੇਂਦੀਆਂ ਨੇ, ਉਹ ਆਪਣੇ ਤੌਰ ਦੇ ਉੱਤੇ ਇਹਨਾਂ ਨੂੰ ਧਰਨਿਆਂ ਨੂੰ ਜਿਹੜਾ ਜੀ ਉਹ ਰੋਕਣ ਦੇ ਵੱਲ ਕੋਈ ਸਟੈਪ ਜਿਹੜਾ ਉਹ ਕਿਉਂ ਨਹੀਂ ਲੈਂਦੀਆਂ। ਤੇ ਜਿਹੜੀ ਧਾਰਾ 144 ਸੀਗੀ ਉਹ ਲੱਗੀ ਹੋਈ ਸੀ, ਉਹਦੇ ਬਾਵਜੂਦ ਜਿਹੜਾ ਜੀ ਇਹ ਧਰਨੇ ਹੋਏ। ਇੱਥੇ ਪਟਿਆਲੇ ਦੇ ਵਿੱਚ ਜਿਹੜਾ ਧਰਨਾ ਲੱਗਿਆ ਇਹ 2 ਵਜੇ ਚੁੱਕਿਆ ਜਾਣਾ ਸੀਗਾ। ਪੌਣੇ 2 ਵਜੇ ਜਿਹੜੇ ਪੁਲਿਸ ਵਾਲੇ ਸੀਗੇ ਉਹ ਸਪੀਕਰ ਲੈ ਕੇ ਬੋਲਣਾ ਸ਼ੁਰੂ ਕੀਤਾ ਉਹਨਾਂ ਨੇ 15 ਮਿੰਟ ਪਹਿਲਾਂ ਕਿ ਧਾਰਾ 144 ਲੱਗੀ ਹੋਈ ਆ, ਤੁਸੀਂ ਧਾਰਾ 144 ਦੀ ਉਲੰਘਣਾ ਕਰ ਰਹੇ ਹੋ ਤੇ ਇਹਦੇ ਤਹਿਤ ਤੁਹਾਡੇ ਤੇ ਮਾਮਲਾ ਜਿਹੜਾ ਜੀ ਉਹ ਦਰਜ ਹੋ ਸਕਦਾ। ਪੌਣੇ 2 ਘੰਟੇ ਜਿਹੜਾ ਸੀ ਉਹ ਪੁਲਿਸ ਪਹਿਲਾਂ ਉਹ ਦੇਖਦੀ ਰਹੀ ਇਹਨੂੰ। ਤਕਰੀਬਨ 1000 ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਪਰਚਾ ਜਿਹੜਾ ਜੀ ਦਰਜ ਹੋਇਆ ਹਾਈਵੇ ਐਕਟ ਦੇ ਤਹਿਤ। ਇਹ ਬੜਾ ਸਖਤ ਹਾਈਵੇ ਐਕਟ ਹੈ ਜੀ 1956 ਤਹਿਤ। ਇਹ ਗੈਰ ਜ਼ਮਾਨਤੀ ਧਾਰਾ ਵੀ ਇਹਦੇ ਉੱਤੇ ਜਿਹੜੀ ਆ ਉਹ ਲਾਈ ਗਈ ਆ ਔਰ ਅਜੇ ਬੇਸ਼ੱਕ ਇਹਦੇ ਸੰਬੰਧੀ ਗ੍ਰਿਫਤਾਰੀਆਂ ਨਹੀਂ ਹੋਈਆਂ ਪਰ ਇਹਦੇ ਤਹਿਤ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਹੋਣਗੀਆਂ। 1000 ਮਾਮਲੇ ਦਰਜ ਕੀਤੇ ਗਏ ਆ। ਇਹ ਉਸੇ ਹੀ ਧਾਰਾ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਆ ਜਿਹੜੀ ਧਾਰਾ ਦੇ ਤਹਿਤ ਅਕਾਲੀਆਂ ਦੇ ਉੱਤੇ ਜਦੋਂ ਉਹਨਾਂ ਨੇ ਸੜਕਾਂ ਰੋਕੀਆਂ ਸੀ ਉਦੋਂ ਮਾਮਲੇ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਸੀ। ਮਾਮਲੇ ਦਰਜ ਹੋਣ ਤੋਂ ਬਾਅਦ ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਟਕਰਾਓ ਜਿਹੜਾ ਜੀ ਉਹ ਕਲੀਅਰ ਦਿਸ ਰਿਹਾ ਆਉਣ ਵਾਲੇ ਦਿਨਾਂ 'ਚ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਗੈਂਗਸਟਰਾਂ ਦੀ ਘਰ ਵਾਪਸੀ ਦੀ। ਇਹ ਹਦਾਇਤਾਂ ਹੋਈਆਂ ਪੁਲਿਸ ਨੂੰ ਕਿ ਉਹਨਾਂ ਦੇ ਪਰਿਵਾਰਾਂ ਨੂੰ ਮਿਲੋ ਤੇ ਨਾਲ ਦੇ ਨਾਲ ਗਾਇਕਾਂ ਨੂੰ ਵੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਉਹਨਾਂ ਦੇ ਨਾਲ ਮੀਟਿੰਗਾਂ ਕਰਨ ਦੀਆਂ ਹਦਾਇਤਾਂ ਹੋਈਆਂ। ਜੀ ਇਹ ਦੋਨੋਂ ਗੈਂਗਸਟਰ ਤੇ ਗਾਇਕ ਜਿਹੜੇ ਹਿੰਸਕ ਗੀਤ ਗਾਉਂਦੇ ਆ, ਵੈਸੇ ਤਾਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਬਾਹਰ ਵੀ ਬੈਠੇ ਆ। ਕੈਨੇਡਾ 'ਚ ਸਭ ਤੋਂ ਵੱਧ ਹਿੰਸਕ ਗੀਤ ਜਿਹੜੇ ਆ ਜੀ ਉਹ ਇਸ ਵੇਲੇ ਉੱਥੋਂ ਪ੍ਰੋਡਿਊਸ ਹੋ ਰਹੇ ਆ। ਉਹ ਸ਼ਾਮਲ ਕੀਤੇ ਗਏ ਆ ਜਾਂ ਨਹੀਂ, ਪਰ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਇਸ ਵੇਲੇ 186 ਗੈਂਗਸਟਰ ਹਵਾਲਾਤੀ ਜਾਂ ਕੈਦੀ ਵਜੋਂ ਬੰਦ ਨੇ। ਇਹਨਾਂ ਦੇ ਵਿੱਚੋਂ 51 A ਕੈਟਾਗਰੀ, 85 B ਕੈਟਾਗਰੀ ਤੇ 50 C ਕੈਟਾਗਰੀ ਦੇ ਨੇ। ਪੁਲਿਸ ਮੰਨਦੀ ਹੈ ਕਿ A ਤੋਂ C ਕੈਟਾਗਰੀ ਤੱਕ ਦੇ ਗੈਂਗਸਟਰਾਂ ਦੀ ਗਿਣਤੀ 300 ਤੋਂ ਵੱਧ ਹੈ, ਜਦੋਂ ਕਿ ਕੁਝ ਸੂਤਰ ਜਿਹੜੇ ਆ ਉਹ ਕੁੱਲ ਗੈਂਗਸਟਰਾਂ ਦੀ ਗਿਣਤੀ 500 ਦੱਸਦੇ ਆ। ਗਾਇਕਾਂ ਦੀ ਜਿਹੜੀ ਹੈ ਜੀ ਕੈਟਾਗਰੀ ਨਹੀਂ ਦੱਸੀ ਗਈ ਕਿ A ਕਿਹੜੀ, B ਕਿਹੜੀ, C ਕਿਹੜੀ ਤੇ ਕਿੰਨੇ ਆ ਜਿਹੜੇ ਹਿੰਸਕ ਗੀਤ ਗਾਉਂਦੇ ਆ, ਹਥਿਆਰਾਂ ਨੂੰ ਪ੍ਰਮੋਟ ਕਰਦੇ ਆ। ਪਰ ਪੰਜਾਬ ਪੁਲਿਸ ਨੇ ਸੂਬੇ ਦੇ ਵਿੱਚ ਜਿਹੜੇ ਸਰਗਰਮ ਗੈਂਗਸਟਰ ਨੇ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੇ ਵਾਸਤੇ ਤੇ ਹਥਿਆਰ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਜਿਹੜੇ ਗਾਇਕ ਨੇ ਉਹਨਾਂ ਨੂੰ ਪ੍ਰੇਰਨ ਦੇ ਵਾਸਤੇ ਇੱਕ ਵਿਸ਼ੇਸ਼ ਮੁਹਿੰਮ ਜਿਹੜੀ ਆ ਜੀ ਉਹ ਚਲਾਈ ਆ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਸੁਰੇਸ਼ ਅਰੋੜਾ, ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਜਿਹੜਾ ਬਣਾਇਆ ਹੋਇਆ ਜੀ OCCU, ਇਹਦੇ ਵੱਲੋਂ ਜਿਹੜਾ ਜੀ ਇਹਦੇ ਸੰਬੰਧੀ ਸਮੂਹ ਡਿਸਟ੍ਰਿਕਟ ਦੇ ਜਿਹੜੇ SSPs, ਪੁਲਿਸ ਕਮਿਸ਼ਨਰ, ਰੇਂਜਾਂ ਦੇ DIGs ਤੇ ਜ਼ੋਨਲ IGs ਜਿਹੜੇ ਨੇ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰਾਂ ਦੇ ਮੈਂਬਰਾਂ ਤੱਕ ਪਹੁੰਚਣ ਦੇ ਵਾਸਤੇ ਕਿਹਾ ਗਿਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ ਗਾਇਕ ਹਿੰਸਕ ਗੀਤ ਗਾਉਂਦੇ ਆ ਉਹਨਾਂ ਦੇ ਪਰਿਵਾਰਾਂ ਤੱਕ ਵੀ ਇਹ ਪੁਲਿਸ ਆਫੀਸਰ ਪਹੁੰਚਣ ਤੇ ਉਹਨਾਂ ਨੂੰ ਦੱਸਣ ਕਿ ਜਿਹੜਾ ਜੀ ਕਾਨੂੰਨ ਦਾ ਰਾਹ ਅਖਤਿਆਰ ਕਰਨ ਇਹ ਗੈਂਗਸਟਰ ਔਰ ਉਹ ਆਤਮ ਸਮਰਪਣ ਕਰ ਦੇਣ, ਜਿਹੜੀ ਗੈਰ ਕਾਨੂੰਨੀ ਕੰਮਾਂ ਤੋਂ ਜਿਹੜਾ ਜੀ ਉਹ ਕਿਨਾਰਾ ਕਰਨ ਤੇ ਨਾਲ ਦੀ ਨਾਲ ਜਿਹੜੇ ਗਾਇਕ ਨੇ ਉਹਨਾਂ ਦੇ ਪਰਿਵਾਰਾਂ ਤੱਕ ਵੀ ਇਹ ਪਹੁੰਚਣਗੇ।
ਕਿ ਉਹਨਾਂ ਗਾਇਕਾਂ ਨੂੰ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਦੀ ਉਹ ਸਮਝਾਉਣ ਕਿ ਹਥਿਆਰਾਂ ਦੀ ਜਿਹੜੀ ਪ੍ਰਦਰਸ਼ਨੀ ਇਹ ਵੀਡੀਓਜ਼ ਦੇ ਵਿੱਚ ਕਰਦੇ ਆ ਜਾਂ ਜਿਹੜੇ ਹਿੰਸਕ ਗੀਤ ਗਾਉਂਦੇ ਆ ਉਹਦਾ ਕਿੱਡਾ ਵੱਡਾ ਅਸਰ ਜਿਹੜਾ ਉਹ ਨਵੀਂ ਪੀੜ੍ਹੀ ਦੇ ਉੱਤੇ ਜਿਹੜਾ ਦੀ ਉਹ ਪਈ। ਇਹ ਮੁਹਿੰਮ ਜਿਹੜੀ ਹੈ ਜੀ ਜਿਹੜੇ ਸੀਨੀਅਰ ਆਫੀਸਰ ਨੇ ਉਸ ਨੂੰ ਆਪਣੀ ਨਿਗਰਾਨੀ ਦੇ ਹੇਠ ਚਲਾਉਣ ਦੇ ਵਾਸਤੇ ਕਿਹਾ ਗਿਆ ਔਰ ਇਸੇ ਮਹੀਨੇ ਦੀ 11 ਤਰੀਕ ਨੂੰ ਭਾਵ ਕਿ ਅਗਲੇ 4 ਦਿਨਾਂ ਤੋਂ ਬਾਅਦ ਇਹਦੀ ਰਿਪੋਰਟ ਦੇਣ ਦੇ ਵਾਸਤੇ ਜਿਹੜਾ ਦੀ ਉਹ ਕਿਹਾ ਗਿਆ ਕਿ ਦੱਸਿਆ ਜਾਵੇ। ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਮਾਰੇ ਜਾਣ ਤੋਂ ਬਾਅਦ ਜਿਸ ਕਿਸਮ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਧਮਕੀਆਂ ਦਾ ਸਾਹਮਣਾ ਕਰ ਰਹੀ ਪੁਲਿਸ ਜਾਂ ਜਿਹੜੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਆ ਇਸ ਪੁਲਿਸ ਮੁਕਾਬਲੇ ਦੇ ਉੱਤੇ ਉਹਦੇ ਤੋਂ ਜਿਹੜਾ ਜੀ ਉਹ ਪਾਸੇ ਜਾਣ ਦੇ ਵਾਸਤੇ ਅਜਿਹੀ ਮੁਹਿੰਮ ਜਿਹੜੀ ਆ ਉਹ ਪੰਜਾਬ ਪੁਲਿਸ ਨੇ ਸ਼ੁਰੂ ਜਿਹੜੀ ਆ ਉਹ ਕੀਤੀ ਆ। ਹੁਣ ਇਹਨਾਂ ਗੈਂਗਸਟਰ ਦੇ ਪਰਿਵਾਰਾਂ ਦੇ ਨਾਲ ਕੀਤੀ ਗਈ ਗੱਲਬਾਤ ਤੇ ਗਾਇਕਾਂ ਦੇ ਪਰਿਵਾਰਾਂ ਦੇ ਨਾਲ ਕੀਤੀ ਗਈ ਗੱਲਬਾਤ ਜਿਹੜੀ ਆ ਜੀ ਉਹ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਆ ਇਹ ਤਾਂ ਆਉਣ ਵਾਲੇ ਦਿਨ ਨੇ ਉਹ ਦੱਸਣਗੇ। ਪਰ ਇੰਨਾ ਜ਼ਰੂਰ ਹੈ ਕਿ ਪੁਲਿਸ ਦੇ ਵੱਲੋਂ ਪਹਿਲੀ ਵਾਰੀ ਕਮ ਸੇ ਕਮ ਜਿਹੜੇ ਗਾਇਕ ਨੇ ਉਹਨਾਂ ਦੇ ਪਰਿਵਾਰਾਂ ਤੱਕ ਇਹ ਪਹੁੰਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਜੀ ਉਹ ਆਪਣੇ ਨੂੰ ਸਮਝਾਉਣ ਕਿ ਇਹ ਕਿਸ ਪਾਸੇ ਵੱਲ ਉਹ ਤੁਰੇ ਹੋਏ ਨੇ ਔਰ ਕਿਹੋ ਜਿਹੇ ਗੀਤ ਜਿਹੜੇ ਉਹ ਪ੍ਰੋਡਿਊਸ ਕਰਕੇ ਨਵੀਂ ਪੀੜ੍ਹੀ ਦਾ ਸਤਿਆਨਾਸ਼ ਕਰਨ ਦੇ ਉੱਤੇ ਤੁਲੇ ਨੇ। ਬਿਲਕੁਲ ਜੀ, ਉਪਰਾਲਾ ਚੰਗਾ ਹੈ ਜੇ ਹੋ ਜਾਵੇ ਤਾਂ। ਤੇ ਅੱਗੇ ਆਪਾਂ ਸਿੱਖਿਆ ਬੋਰਡ ਦੀ ਗੱਲ ਕਰਦੇ ਹਾਂ ਕਿ ਉਸਨੇ ਇੱਕ ਫੈਸਲਾ ਕੀਤਾ ਕਿ 50 ਸਾਲ ਤੋਂ ਥੱਲੇ ਵਾਲੇ ਮਾਸਟਰ ਉਹ ਕੁੜੀਆਂ ਦੇ ਸਕੂਲ ਵਿੱਚ ਨਹੀਂ ਪੜ੍ਹਾ ਸਕਣਗੇ। ਬੜਾ ਅਜੀਬੋ-ਗਰੀਬ ਜਿਹੜਾ ਵੀ ਉਹ ਫੈਸਲਾ ਹੈ। ਵੈਸੇ ਹਾਲਾਂਕਿ ਇਹ ਅਜੇ ਇੰਪਲੀਮੈਂਟ ਨਹੀਂ ਕੀਤਾ। ਪੰਜਾਬ ਸਰਕਾਰ ਦੇ ਵੱਲੋਂ ਬਦਲੀ ਨੀਤੀ ਦਾ ਜਿਹੜਾ ਖਰੜਾ ਜਾਰੀ ਕੀਤਾ ਗਿਆ ਇਹਦੇ ਵਿੱਚ 50 ਸਾਲ ਜਾਂ 50 ਸਾਲ ਤੋਂ ਘੱਟ ਉਮਰ ਦੇ 50 ਸਾਲ ਤੋਂ ਘੱਟ ਉਮਰ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਕੁੜੀਆਂ ਦੇ ਸਕੂਲਾਂ ਦੇ ਵਿੱਚ ਜਿਹੜੀ ਉਹਨਾਂ ਦੀਆਂ ਬਦਲੀਆਂ ਨਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਆ ਜੀ। ਇਹਦੇ ਵਿੱਚ ਸਿਫਾਰਸ਼ਾਂ ਜਿਹੜੀਆਂ ਕਰਵਾ ਕੇ ਅਧਿਕਾਰੀਆਂ ਦੇ ਉੱਤੇ ਪ੍ਰਭਾਵ ਪਾਉਣ ਵਾਲੇ ਟੀਚਰ ਜਿਹੜੇ ਨੇ ਉਹਨਾਂ ਦੀਆਂ ਬਦਲੀਆਂ ਦੀਆਂ ਬੇਨਤੀਆਂ ਰੱਦ ਕਰਕੇ ਉਲਟਾ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਜਾਊਗੀ ਔਰ ਲਾਲ ਐਂਟਰੀਆਂ ਜਿਹੜੀਆਂ ਉਹ ਪਾਈਆਂ ਜਾਣਗੀਆਂ। ਜਿਹੜਾ ਕੋਈ ਟੀਚਰ ਸਿਫਾਰਿਸ਼ ਕਰਵਾਊਗਾ ਕਿਸੇ ਪੋਲੀਟੀਕਲ ਬੰਦੇ ਤੋਂ ਕਿ ਮੇਰੀ ਬਦਲੀ ਫਲਾਨੀ ਜਗ੍ਹਾ ਦੇ ਉੱਤੇ ਕਰ ਦਿਓ ਤਾਂ ਉਹਦੇ ਉੱਤੇ ਲਾਲ ਐਂਟਰੀ ਜਿਹੜੀ ਜੀ ਉਹ ਪੈ ਜਾਊਗੀ ਔਰ ਅਨੁਸ਼ਾਸਨੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਊਗੀ ਤਾਂ ਕਿ ਬੋਰਡ ਜਿਹੜਾ ਜੀ ਉਹ ਕੰਮ ਸਿੱਧਮ ਸਿੱਧਾ ਕਰ ਸਕੇ। ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਜੀ ਉਹਦੇ ਵੱਲੋਂ ਨੀਤੀ ਦਾ ਖਰੜਾ ਜਾਰੀ ਕਰਕੇ ਜਿਹੜੇ ਟੀਚਰ ਨੇ ਉਹਨਾਂ ਦੇ ਵੱਲੋਂ 15 ਦਿਨਾਂ ਦੇ ਵਿੱਚ ਇਹਦੇ ਉੱਤੇ ਇਤਰਾਜ਼ ਦਰਜ ਕਰਾਉਣ ਦੇ ਵਾਸਤੇ ਕਿਹਾ ਗਿਆ ਔਰ ਇਤਰਾਜ਼ ਜਿਹੜਾ ਉਹ ਘੋਖਣ ਤੋਂ ਬਾਅਦ ਬਦਲੀ ਨੀਤੀ ਨੂੰ ਅੰਤਮ ਰੂਪ ਜਿਹੜਾ ਜੀ ਉਹ ਦੇ ਕੇ 1 ਅਪ੍ਰੈਲ 18 ਤੋਂ ਇਹਨੂੰ ਜਿਹੜਾ ਉਹ ਲਾਗੂ ਕੀਤਾ ਜਾਊਗਾ। ਇਹਦੇ ਵਿੱਚ ਜਿਹੜੀਆਂ ਬਦਲੀਆਂ ਦੇ ਦੌਰਾਨ 50 ਸਾਲ ਤੋਂ ਘੱਟ ਉਮਰ ਦੇ ਜਿਹੜੇ ਮੇਲ ਟੀਚਰ ਨੇ ਉਹਨਾਂ ਨੂੰ ਕੁੜੀਆਂ ਦੇ ਸਕੂਲਾਂ ਦੇ ਵਿੱਚ ਨਹੀਂ ਬਦਲਿਆ ਜਾਊਗਾ। ਸਿਰਫ 50 ਸਾਲ ਜਾਂ ਇਹਦੇ ਤੋਂ ਵੱਧ ਉਮਰ ਦੇ ਜਿਹੜੇ ਟੀਚਰ ਨੇ ਮੇਲ ਉਹਨਾਂ ਨੂੰ ਕੁੜੀਆਂ ਦੇ ਸਕੂਲਾਂ ਦੇ ਵਿੱਚ ਲਾਇਆ ਜਾਊਗਾ। ਕੁੜੀਆਂ ਦੇ ਸਕੂਲਾਂ 'ਚ ਪੜ੍ਹਾ ਰਹੇ ਜੇ 50 ਸਾਲ ਤੋਂ ਘੱਟ ਉਮਰ ਦੇ ਜਿਹੜੇ ਟੀਚਰ ਨੇ ਉਹਨਾਂ ਦੇ ਉੱਤੇ ਫਿਲਹਾਲ ਇਹ ਤਜਵੀਜ਼ ਲਾਗੂ ਨਹੀਂ ਹੋਊਗੀ ਪਰ ਭਵਿੱਖ ਦੇ ਵਿੱਚ 50 ਸਾਲ ਦੀ ਘੱਟ ਉਮਰ ਦੇ ਜਿਹੜੇ ਮੇਲ ਟੀਚਰ ਨੇ ਉਹਨਾਂ ਨੂੰ ਕੁੜੀਆਂ ਦੇ ਸਕੂਲਾਂ ਦੇ ਵਿੱਚ ਨਹੀਂ ਲਾਇਆ ਜਾਊਗਾ। ਅਜੇ ਇਹਦੇ ਉੱਤੇ ਕਿਹੋ ਜਿਹੇ ਜਿਹੜੇ ਪ੍ਰਤੀਕਰਮ ਆਉਂਦੇ ਆ ਟੀਚਰ ਦੇ 15 ਦਿਨ ਦਾ ਸਮਾਂ ਦਿੱਤਾ ਗਿਆ ਇਹ ਜਿਹੜਾ ਜੀ ਵੇਖਣ ਵਾਲਾ ਹੋਊਗਾ। ਪਰ ਇਹਨਾਂ ਜ਼ਰੂਰ ਹੈ ਇਸ ਫੈਸਲੇ ਨੂੰ ਲੈ ਕੇ ਕਿੰਤੂ ਪਰੰਤੂ ਜਿਹੜੇ ਆ ਜੀ ਉਹ ਹੋਣੇ ਸ਼ੁਰੂ ਹੋ ਗਏ ਆ ਕਿ ਜੇ ਸਿਉਂਕ ਜੜ੍ਹਾਂ ਦੇ ਵਿੱਚ ਆ ਤੇ ਪੱਤਿਆਂ ਦੇ ਉੱਤੇ ਸਪਰੇਅ ਕਰਨ ਦਾ ਜਿਹੜਾ ਜੀ ਉਹ ਕੀ ਆਈਡੀਆ। ਜਿਹੜਾ ਟੀਚਰ ਹੈ ਉਹ ਸਮਾਜ ਦਾ ਘਾੜਾ ਹੁੰਦਾ ਜੀ ਔਰ ਉਹਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਕਿੰਤੂ ਪਰੰਤੂ ਲਾਉਣੇ ਇਹ ਸਮਝ ਹੀ ਨਹੀਂ ਪਈ ਜੀ ਕਿ ਇਹ ਰੋਕਣ ਦੀ ਕੋਸ਼ਿਸ਼ ਜਿਹੜੀ ਆ ਜੀ ਕੀਤੀ ਜਾ ਰਹੀ ਆ ਔਰ ਕੀ ਇਹਦੇ ਨਾਲ ਕੋਈ ਅਸਰ ਜਿਹੜਾ ਜੀ ਉਹ ਪਊਗਾ ਇਹ ਸਵਾਲੀਆ ਚਿੰਨ੍ਹ ਨੇ। ਸੋ ਅਗਲੇ 15 ਕੁ ਦਿਨ ਇਸ ਪੱਖੋਂ ਇੰਤਜ਼ਾਰ ਦੇ ਰਹਿਣਗੇ ਕਿ ਟੀਚਰ ਜਿਹੜੇ ਨੇ ਉਹ ਕਿਹੋ ਜਿਹੇ ਸੁਝਾਅ ਇਹਦੇ ਉੱਤੇ ਆਪਣੇ ਦਿੰਦੇ ਨੇ ਔਰ ਇਹ ਲਾਗੂ ਹੁੰਦਾ ਜਾਂ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ। ਉੱਥੋਂ ਕੁਆਲਾਲੰਪਰ ਨੂੰ ਫਲਾਈਟ ਇਸੇ ਸਾਲ ਸ਼ੁਰੂ ਹੋਵੇਗੀ। ਕੋਈ ਅੰਮ੍ਰਿਤਸਰ ਦਾ ਹਵਾਈ ਅੱਡਾ ਇਸ ਪੱਖੋਂ ਚੰਗੀਆਂ ਖਬਰਾਂ ਦੇ ਵਿੱਚ ਹੈ ਜੀ ਕਿ ਪਿਛਲੇ ਦਿਨਾਂ 'ਚ ਉੱਥੇ ਡੋਮੈਸਟਿਕ ਜਿਹੜੇ ਪੈਸੇਂਜਰ ਨੇ ਉਹਨਾਂ ਦੀ ਗਿਣਤੀ ਬੜੀ ਵਧੀਆ ਔਰ ਮੁਲਕ ਦੇ ਜਿਹੜੇ ਰੁੱਝੇ ਹੋਏ ਏਅਰਪੋਰਟ ਨੇ ਉਹਨਾਂ ਦੇ ਵਿੱਚ ਆ ਗਿਆ ਜੀ। ਇਹਦੇ ਨਾਲ ਇੱਕ ਤਾਂ ਅੰਮ੍ਰਿਤਸਰ ਦਾ ਏਅਰਪੋਰਟ ਚੱਲਦਾ ਰਹੂਗਾ ਕਿਉਂਕਿ ਇਹਦੇ ਉੱਤੇ ਬੜੇ ਕਿੰਤੂ ਪਰੰਤੂ ਜਿਹੜੇ ਪਿਛਲੇ ਸਾਲਾਂ ਦੇ ਦੌਰਾਨ ਹੁੰਦੇ ਰਹੇ ਆ। ਹਾਲਾਂਕਿ ਲੇਟੈਸਟ ਟੈਕਨੋਲੋਜੀ ਦੇ ਨਾਲ ਬਣਿਆ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਜੀ ਉਹ
ਪਿਛਲੇ ਦਿਨਾਂ ਤੋਂ ਤਕਰੀਬਨ ਇਹ ਰਿਹਾ ਜੀ ਕਿ ਕੋਈ ਟਾਵੀਂ ਫਲਾਈਟ ਹੀ ਹੁੰਦੀ ਸੀ ਪਿਛਲੇ ਸਾਲਾਂ ਦੇ ਦੌਰਾਨ। ਹੁਣ ਇੱਥੇ ਡੋਮੈਸਟਿਕ ਫਲਾਈਟ ਜਿਹੜੀਆਂ ਨੇ ਜੀ ਉਹਦਾ ਕਾਰੋਬਾਰ ਬਹੁਤ ਵਧਿਆ, ਖਾਸ ਤੌਰ ਤੇ ਅੰਮ੍ਰਿਤਸਰ ਦਿੱਲੀ ਅੰਮ੍ਰਿਤਸਰ ਫਲਾਈਟ ਜਿਹੜੀ ਆ ਜੀ ਉਹ ਵਧੀਆਂ ਨੇ। ਔਰ ਜਿਹੜੀਆਂ ਦੂਜੇ ਦੇਸ਼ਾਂ ਨੂੰ ਜਾਣ ਵਾਲੀਆਂ ਫਲਾਈਟ ਨੇ ਦੁਬਈ ਨੂੰ ਤੇ ਜਿਹੜੀ ਸਿੰਗਾਪੁਰ ਨੂੰ, ਉਹਦੇ ਨਾਲ ਵੀ ਜਿਹੜਾ ਇੰਟਰਨੈਸ਼ਨਲ ਕਾਰੋਬਾਰ ਵੀ ਇੱਥੇ ਵਧਿਆ। ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰੀ, ਉਹਨਾਂ ਨੇ ਜਿਹੜਾ ਜੀ ਇਹ ਐਲਾਨ ਕੀਤਾ। ਇਹਦੇ ਵਿੱਚ ਏਅਰਲਾਈਨ ਦੇ ਅਧਿਕਾਰੀ ਵੀ ਜਿਹੜਾ ਜੀ ਉਹ ਸ਼ਾਮਲ ਸਨ ਕਿ ਏਅਰ ਏਸ਼ੀਆ ਐਕਸ ਹਵਾਈ ਕੰਪਨੀ ਜਿਹੜੀ ਆ ਉਹਨਾਂ ਦੇ ਵੱਲੋਂ ਇਹ ਬਕਾਇਦਾ ਤੌਰ ਦੇ ਉੱਤੇ ਸਾਰੇ ਜਿਹੜੇ ਕਾਗਜ਼ ਪੱਤਰ ਸੈਂਟਰ ਦੀ ਸਰਕਾਰ ਨਾਲ ਪੂਰੇ ਕਰ ਲਏ ਗਏ ਆ ਤੇ ਅੰਮ੍ਰਿਤਸਰ ਕੁਆਲਾਲੰਪਰ ਵਿਚਾਲੇ ਸਿੱਧੀ ਜਿਹੜੀ ਫਲਾਈਟ ਹੈ ਉਹ ਇਸ ਸਾਲ ਦੀਵਾਲੀ ਦੇ ਨੇੜੇ ਤੇੜੇ ਜਿਹੜੀ ਆ ਉਹ ਹੋਊਗੀ। ਇਹ ਦੱਸਿਆ ਗਿਆ ਜੀ ਕਿ ਇਹ ਹਵਾਈ ਕੰਪਨੀ ਦੇ CEO ਜਿਹੜੇ ਸੀਗੇ ਬਿੰਜੂਮਨ ਇਸਮਾਈਲ ਤੇ ਸੁਰੇਸ਼ ਨਈਅਰ ਜਿਹੜੇ ਜੀ ਉਹ ਵੀ ਅੰਮ੍ਰਿਤਸਰ ਪਹੁੰਚੇ ਹੋਏ ਸੀ ਇਹਦੇ ਸੰਬੰਧੀ ਐਲਾਨ ਕਰਨ ਦੇ ਵਾਸਤੇ। ਇਹਦੀ ਬੁਕਿੰਗ ਜਿਹੜੀ ਹੈ ਜੀ ਉਹ ਅਗਲੇ ਕੁਝ ਸਮੇਂ ਦੇ ਦੌਰਾਨ ਸ਼ੁਰੂ ਹੋਊਗੀ। ਕਿੰਨੀ ਇਹਦੀ ਟਿਕਟ ਹੋਊਗੀ ਇਹ ਦੱਸਿਆ ਗਿਆ ਜੀ ਕਿ ਇਹਦੇ ਰੇਟ ਜਿਹੜੇ ਆ ਉਹ ਘੱਟ ਰੱਖੇ ਜਾਣਗੇ। ਇਹ 4 ਦਿਨ ਹਫ਼ਤੇ ਦੇ ਵਿੱਚ ਜਿਹੜੀ ਉਹ ਚੱਲਿਆ ਕਰੂਗੀ। ਇਹਦੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਬਰਮਿੰਗਮ ਤੇ ਪੱਛਮੀ ਅਮਰੀਕਾ ਦੇ ਜਿਹੜੇ ਲੋਕ ਨੇ ਉਹਨਾਂ ਦੀ ਕਨੈਕਟੀਵਿਟੀ ਇਸ ਫਲਾਈਟ ਦੇ ਨਾਲ ਹੋਣ ਦੇ ਨਾਲ ਉਹ ਸਿੱਧਾ ਅੰਮ੍ਰਿਤਸਰ ਜਿਹੜਾ ਉਹ ਉਤਰ ਸਕਿਆ ਕਰਨਗੇ। ਜਿਹੜਾ ਦਿੱਲੀ ਹਵਾਈ ਅੱਡੇ ਤੋਂ ਦੇਸ਼ ਭਰ ਦੇ ਜਿਹੜੇ ਪੈਸੇਂਜਰ ਨੇ ਜੀ 30% ਪੰਜਾਬੀ ਇਹਦੇ ਵਿੱਚੋਂ ਪੈਸੇਂਜਰ ਨੇ। ਔਰ ਇਹਦੇ ਨਾਲ ਜਿਹੜਾ ਅੰਮ੍ਰਿਤਸਰ ਦਾ ਏਅਰਪੋਰਟ ਹੈ ਜੀ ਉਹਨੂੰ ਨਿਰਸੰਦੇਹ ਬਹੁਤ ਵੱਡਾ ਫਾਇਦਾ ਹੋਣ ਦੇ ਆਸਾਰ ਨੇ। ਸੋ ਜੇ ਥੋੜ੍ਹੀਆਂ ਜਿਹੀਆਂ ਕੋਸ਼ਿਸ਼ਾਂ ਇਸੇ ਤਰੀਕੇ ਨਾਲ ਜਾਰੀ ਰਹਿੰਦੀਆਂ ਨੇ ਤਾਂ ਅੰਮ੍ਰਿਤਸਰ ਏਅਰਪੋਰਟ ਔਰ ਮੋਹਾਲੀ ਏਅਰਪੋਰਟ ਜਿਹੜਾ ਜੀ ਇਹ 2 ਇਸ ਤਰ੍ਹਾਂ ਦੇ ਏਅਰਪੋਰਟ ਨੇ ਜਿਹਦੇ ਨਾਲ ਪੰਜਾਬੀ ਮੇਰਾ ਖਿਆਲ ਤਰਜੀਹ ਦੇਣਗੇ ਜੀ ਜੇ ਇੱਥੇ ਏਅਰਲਾਈਨ ਜਿਹੜੀਆਂ ਉਹ ਵੱਧਦੀਆਂ ਨੇ। ਜੇ ਮੋਹਾਲੀ ਦਾ ਏਅਰਪੋਰਟ ਜਿਵੇਂ ਇੱਥੋਂ ਵੀ ਕੁਝ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਈਆਂ ਨੇ, ਕੁਝ ਜਿਹੜੀਆਂ ਦੀ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਨੇ, ਇਹਦੇ ਨਾਲ ਵੀ ਜਿਹੜਾ ਜੀ ਇਹ ਵਧੂਗਾ ਕਿਉਂਕਿ ਇਹ ਪੰਜਾਬ ਦੇ ਨਾਲ ਹਰਿਆਣਾ ਤੇ ਹਿਮਾਚਲ ਦੇ ਵਾਸਤੇ ਵੀ ਜਿਹੜਾ ਜੀ ਉਹ ਨੇੜਲਾ ਏਅਰਪੋਰਟ ਹੈ। ਔਰ ਅੰਮ੍ਰਿਤਸਰ ਦੀ ਆਪਣੀ ਮਹੱਤਤਾ ਹੈ ਕਿਉਂਕਿ ਧਾਰਮਿਕ ਸ਼ਹਿਰ ਦੇ ਵਜੋਂ ਜਾਣਿਆ ਜਾਂਦਾ। ਅੰਮ੍ਰਿਤਸਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਤਰਜੀਹ ਦਿੰਦੇ ਨੇ ਉੱਥੇ ਜਾ ਕੇ ਉਤਰਨ ਨੂੰ ਕਿਉਂਕਿ ਉਹ ਦਿੱਲੀ ਪੰਜਾਬ ਦਾ ਜਿਹੜਾ ਸੜਕੀ ਰਸਤਾ ਹੈ ਨੈਸ਼ਨਲ ਹਾਈਵੇ ਨੰਬਰ 1 ਉਹਦੇ ਤੋਂ ਡਰਨ ਲੱਗੇ ਨੇ ਪਿਛਲੇ ਸਮੇਂ ਤੋਂ ਜਿਹੋ ਜਿਹੀਆਂ ਘਟਨਾਵਾਂ ਹਰਿਆਣੇ ਦੇ ਵਿੱਚ ਵਾਪਰੀਆਂ ਸੀ। ਜੀ ਬਿਲਕੁਲ ਬਹੁਤ ਜ਼ਿਆਦਾ ਕਾਰਨ ਹੈਗੇ ਆ ਕਿ ਜਿਹੜਾ ਅੰਮ੍ਰਿਤਸਰ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇੱਧਰੋਂ ਜੇ ਦੇਖਿਆ ਜਾਵੇ ਦੁਆਬਾ ਏਰੀਆ ਹੈ ਜਿਹੜਾ ਸਭ ਤੋਂ ਪਹਿਲਾਂ ਬਾਹਰ ਆਇਆ ਹੋਇਆ ਉਹ ਬਹੁਤ ਤਰਜੀਹ ਦਿੰਦੇ ਆ ਜੇ ਅੰਮ੍ਰਿਤਸਰ ਨੂੰ ਕੋਈ ਸਿੱਧੀ ਫਲਾਈਟ ਹੋਵੇ ਤਾਂ। ਤੇ ਗੁੰਡਾ ਟੈਕਸ ਦੀ ਜੇ ਗੱਲ ਕਰੀਏ ਤਾਂ ਉਸ ਮਾਮਲੇ ਦੇ ਵਿੱਚ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਤੇ ਮਿਹਣੋ ਕਮਿਹਣੀ ਹੋ ਰਹੀਆਂ। ਬਿਲਕੁਲ ਜੀ। ਐਕਚੁਅਲੀ ਕੌਣ ਇਹ ਗੁੰਡਾ ਟੈਕਸ ਜਿਹੜਾ ਜੀ ਉਹ ਉਗਰਾ ਰਿਹਾ, ਤੰਬੂ ਕਿਹਨੇ ਲਾਏ ਹੋਏ ਸੀਗੇ, 15 ਤੋਂ 20 ਲੱਖ ਰੁਪਈਆ ਕਿੱਥੋਂ ਜਾਂਦਾ ਸੀ, ਕਿਹਨੂੰ ਜਾਂਦਾ ਸੀਗਾ, ਇਹਦੀ ਤਾਂ ਕਿਸੇ ਕਿਸਮ ਦੀ ਕੋਈ ਜਿਹੜੀ ਇਨਵੈਸਟੀਗੇਸ਼ਨ ਕਰਾਉਣ ਦੀ ਗੱਲਬਾਤ ਨਹੀਂ ਸਾਹਮਣੇ ਆਈ। ਹਾਂ, ਖਬਰਾਂ ਦੇ ਰੂਪ ਦੇ ਵਿੱਚ ਜਦੋਂ ਸਾਹਮਣੇ ਆਉਣਾ ਸ਼ੁਰੂ ਹੋਇਆ ਜਿਹੜੇ ਗੁੰਡਾ ਟੈਕਸ ਉਗਰਾਉਣ ਵਾਲੇ ਸੀ ਉਹਨਾਂ ਨੇ ਤੰਬੂ ਪੱਟ ਲਏ ਉੱਥੋਂ। ਹਾਲ ਦੀ ਘੜੀ ਟੈਂਪਰੇਰੀ ਤੌਰ ਦੇ ਉੱਤੇ ਤੁਸੀਂ ਕਹਿ ਲਓ ਕਿ ਰਿਫਾਈਨਰੀ ਦੇ ਬਾਹਰੋਂ ਇਹ ਗੁੰਡਾ ਟੈਕਸ ਦੀ ਉਗਰਾਹੀ ਬੰਦ ਹੋ ਗਈ। ਇਹ ਜਿਹੜੇ ਟਰੱਕ ਅੰਦਰ ਜਾਂਦੇ ਨੇ ਰੇਤਾ ਬਜਰੀ ਦੇ ਉਹ ਆਮ ਵਾਂਗ ਜਿਹੜਾ ਜੀ ਉਹ ਜਾਣ ਲੱਗੇ। ਪਰ ਜਿਹੜੀ ਇਲਜ਼ਾਮਬਾਜ਼ੀ ਹੈ ਜੀ ਉਹ ਇੱਕ ਦੂਜੇ ਦੇ ਉੱਤੇ ਸ਼ੁਰੂ ਹੋ ਗਈ। ਪਿਛਲੇ 10 ਸਾਲ ਇਹ ਗੁੰਡਾ ਟੈਕਸ ਉਗਰਾਉਂਦੇ ਰਹੇ ਜਾਂ ਰੇਤ ਮਾਫੀਏ ਦੇ ਉੱਤੇ ਕਬਜ਼ਾ ਕਰਕੇ ਬੈਠੇ ਜਿਹੜੇ ਆਗੂ ਨੇ ਉਹ ਹੁਣ ਇਹ ਕਹਿੰਦੇ ਆ ਕਿ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਗੁੰਡਾ ਟੈਕਸ ਉਗਰਾ ਰਹੀ ਹੈ। ਜਿਹੜੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਦੇ ਜਿਹੜਾ ਵੀ ਕਜ਼ਨ ਦੇ ਉੱਤੇ ਸਿੱਧਾ ਦੋਸ਼ ਲਾਇਆ, ਖਾਸ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉੱਤੇ ਇਹ ਕਿਹਾ ਕਿ ਉਹਨਾਂ ਦਾ ਸਾਲਾ ਜੋ ਜਿਹੜਾ ਜੀ ਉਹ ਇਸ ਗੁੰਡਾ ਟੈਕਸ ਨੂੰ ਉਗਰਾ ਰਿਹਾ। ਇਹ ਕਿਹਾ ਕਿ ਇਹ ਜੋ ਸਰਵਿਸ ਟੈਕਸ ਹੈ ਜਿਹੜਾ ਉੱਥੋਂ ਉਗਰਾਇਆ ਜਾ ਰਿਹਾ ਉਹਨਾਂ ਨੇ JST ਇਹਨੂੰ ਨਾਮ ਜਿਹੜਾ ਜੀ ਉਹ ਦਿੱਤਾ। ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜਾ ਮੋੜਵਾਂ ਜਵਾਬ ਦਿੰਦਿਆਂ ਹੋਇਆ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਦੇ ਸਾਲੇ ਦੇ ਉੱਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਲੱਗੇ ਗੰਭੀਰ ਦੋਸ਼ਾਂ ਦਾ ਜਵਾਬ ਜਿਹੜਾ ਜੀ ਉਹ ਦੇਣ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦੇ ਵਿੱਚ ਇੱਕ MLA ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਕਾਂਗਰਸ ਦੇ ਨੇ ਉਹਨਾਂ ਦਾ ਨਾਮ ਵੀ ਲਿਆ, ਬਲਜਿੰਦਰ ਕੌਰ ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ ਉਹਦਾ ਨਾਮ ਵੀ ਲਿਆ ਤੇ ਇੱਕ ਜਿਹੜੇ ਬਠਿੰਡੇ ਦੇ ਕਾਂਗਰਸੀ ਨੇ ਖੁਸ਼ਬਾਗ ਜਟਾਣਾ ਉਹਦਾ ਨਾਮ ਵੀ ਲਿਆ। ਕੁਸ਼ਲਦੀਪ ਸਿੰਘ ਢਿੱਲੋਂ ਹੀ ਕਹਿੰਦੇ ਜੀ ਕਿ ਉਹ ਚੁਣੌਤੀ ਦਿੰਦੇ ਆ ਕਿ ਇਹਦੀ ਕੋਈ ਜਾਂਚ ਜਿਹੜੀ ਆ ਜੀ ਉਹ ਕਰਵਾ ਲਈ ਜਾਵੇ। ਬਲਜਿੰਦਰ ਕੌਰ ਹੋਰੀ ਪਹਿਲਾਂ ਤਾਂ ਕਈ ਦਿਨਾਂ ਤੋਂ ਚੁੱਪ ਰਹੇ, ਹੁਣ ਬੋਲਣ ਲੱਗੇ ਆ। ਉਹ ਕਹਿ ਰਹੇ ਜੀ ਕਿ ਅਸੀਂ ਤਾਂ ਖੁਦ ਵਰਤਮਾਨ ਸਰਕਾਰ ਤੇ ਪਿਛਲੀ ਸਰਕਾਰ ਦੇ ਸਮੇਂ
ਗੁੰਡਾ ਟੈਕਸ ਦੀ ਉਗਰਾਹੀ ਦੇ ਕਾਰੋਬਾਰ ਦਾ ਵਿਰੋਧ ਕਰਦੇ ਰਹੇ ਆ। ਅਸੀਂ ਇਹਦੇ ਵਿੱਚ ਜਿਹੜਾ ਜੀ ਉਹ ਕਿਵੇਂ ਸ਼ਾਮਲ ਹੋ ਸਕਦੇ ਹਾਂ? ਜੀਤਵਿੰਦਰ ਸਿੰਘ ਸਿੱਧੂ ਜਿਹੜੇ ਕਿਸੇ ਟਾਈਮ ਕਾਂਗਰਸੀ ਹੁੰਦੇ ਸੀਗੇ, ਫਿਰ ਜਦੋਂ ਅਕਾਲੀ ਦਲ ਨੇ ਹੀਰੇ ਜਿਹੜੇ ਸੀ ਉਹ ਚੁਗਣੇ ਸ਼ੁਰੂ ਕੀਤੇ ਤੇ ਉਹਦੇ ਵਿੱਚ ਉਹ ਵੀ ਚੁਗੇ ਗਏ ਤੇ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਇਹ ਵੀ ਕਿਹਾ ਜਾਂਦਾ ਜੀ ਕਿ ਕਿਤੇ ਨਾ ਕਿਤੇ ਗੁੰਡਾ ਟੈਕਸ ਉਗਰਾਉਣ ਵਾਲੇ ਉਹਨਾਂ ਦੀਆਂ ਸੇਵਾਵਾਂ ਵੀ ਹਾਸਲ ਕਰਦੇ ਰਹੇ ਆ ਪਿਛਲੇ ਸਮੇਂ ਤੋਂ। ਉਹਨਾਂ ਦੀ ਬਹੁਤੀ ਬਿਆਨਬਾਜ਼ੀ ਤਾਂ ਨਹੀਂ ਆ ਰਹੀ, ਸ਼ਾਇਦ ਉਹ ਇਹ ਸਮਝਦੇ ਆ ਕੀ ਲੋੜ ਆ ਬਿਆਨਬਾਜ਼ੀ ਚ ਪੈਣ ਦੀ, ਚੁੱਪ ਕਰਕੇ ਦੋਨਾਂ ਪਾਸਿਆਂ ਦੇ ਵਿੱਚ ਜਿਹੜਾ ਜੀ ਉਹ ਬਰਾਬਰ ਦਾ ਰੱਖਿਆ ਜਾਵੇ ਜੀ। ਪਰ ਬੋਲਣਗੇ ਤਾਂ ਸਹੀ, ਬਾਅਦ ਵਿੱਚ ਜੇ ਕਿਤੇ ਕੋਈ ਜਾਂਚ ਕਰਾਉਣ ਤਾਂ ਪਤਾ ਲੱਗੂਗਾ ਕੌਣ ਕੌਣ ਹੈ। ਤੇ ਅੱਗੇ ਬਠਿੰਡਾ ਰਿਫਾਈਨਰੀ ਦੀ ਜੇ ਗੱਲ ਕਰੀਏ ਤੇ ਵਸਨੀਕਾਂ ਨੂੰ ਇਹ ਮੁਸੀਬਤ ਆ ਉਹ, ਪਰ ਜਿਹੜੇ ਮਾਲਕ ਆ ਉਹਨਾਂ ਦੇ ਬਾਰੇ ਨਿਆਰੇ। ਐਕਚੁਅਲੀ ਜੀ ਜਦੋਂ ਇਹ ਰਿਫਾਈਨਰੀ ਲੱਗਣੀ ਸੀ ਤਾਂ ਉਦੋਂ ਕਿਸਾਨ ਬੜੇ ਖੁਸ਼ ਸੀਗੇ, ਨੇੜੇ ਤੇੜੇ ਵਾਲੇ ਬਹੁਤ ਖੁਸ਼। 1996 ਏਕੜ ਜ਼ਮੀਨ ਰਿਫਾਈਨਰੀ ਦੇ ਕਰਕੇ ਅਕਵਾਇਰ ਹੋਈ। ਕਿਸਾਨ ਬੜੇ ਬਾਗੋ-ਬਾਗ ਸੀ ਕਿਉਂਕਿ ਬੜੇ ਮਹਿੰਗੇ ਮੁੱਲ ਦੇ ਉੱਤੇ ਇਹ ਜ਼ਮੀਨ ਅਕਵਾਇਰ ਕੀਤੀ ਗਈ ਸੀ। ਸਭ ਤੋਂ ਵੱਧ ਜ਼ਮੀਨ ਪਿੰਡ ਕਣਕਵਾਲ ਦੀ ਸੀ, 1396 ਏਕੜ, ਤੇ ਫੂਲੋਖਾਰੀ ਦੀ 288 ਏਕੜ ਜ਼ਮੀਨ ਰਿਫਾਈਨਰੀ ਦੇ ਵਿੱਚ ਆਈ ਸੀ। ਔਰ ਉਸ ਤੋਂ ਬਾਅਦ 185 ਏਕੜ ਜ਼ਮੀਨ ਜਿਹੜੀ ਆ ਉਹ ਟਾਊਨਸ਼ਿਪ ਦੇ ਵਾਸਤੇ ਅਕਵਾਇਰ ਹੋਈ। ਜਦੋਂ ਰਿਫਾਈਨਰੀ ਲੱਗ ਗਈ ਤਾਂ ਸਭ ਤੋਂ ਵੱਡਾ ਜਿਹੜਾ ਹੱਲਾ ਸੀਗਾ ਜੀ ਪੋਲਿਊਸ਼ਨ ਦਾ, ਉਹ ਕਣਕਵਾਲ ਪਿੰਡ ਦੇ ਉੱਤੇ ਹੋਇਆ। ਇੱਥੋਂ ਦਾ ਜਿਹੜਾ ਜੀ ਇਹ ਇੰਨਾ ਮੰਦਾ ਹਾਲ ਹੈ ਇਸ ਕਣਕਵਾਲ ਦਾ ਕਿ ਪਿੱਛੇ ਦੇ ਗੱਲ ਉੱਠੀ ਸੀ ਕਿ ਇਸ ਪਿੰਡ ਨੂੰ ਦੂਜੀ ਜਗ੍ਹਾ ਦੇ ਉੱਤੇ ਵਸਾ ਦਿੱਤਾ ਜਾਊਗਾ ਕਿਉਂਕਿ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਜੀ ਲੋਕ ਵੱਡੀ ਗਿਣਤੀ ਦੇ ਵਿੱਚ। ਕੁਝ ਲੋਕ ਪਿੰਡ ਛੱਡ ਕੇ ਜਿਹੜਾ ਉਹ ਚਲੇ ਵੀ ਗਏ, ਜਿਹੜੇ ਸਹਿੰਦੇ ਸੀਗੇ, ਜਿਹੜੇ ਨਹੀਂ ਸਹਿੰਦੇ ਉਹ ਵਿਚਾਰੇ ਉੱਥੇ ਟਿਕੇ ਨੇ। ਕਣਕਵਾਲ ਦਾ ਜਿਹੜਾ ਜੀ ਇੱਕ ਵਿਅਕਤੀ ਜਗਦੀਪ ਸਿੰਘ, ਉਹ ਕਹਿੰਦਾ ਕਿ ਉਹਨਾਂ ਨੇ ਕੀ ਖੱਟਿਆ, ਜ਼ਮੀਨ ਚਲੇਗੀ, ਪੜ੍ਹ ਲਿਖ ਕੇ ਬੱਚੇ ਬੇਰੁਜ਼ਗਾਰ ਨੇ, ਪੋਲਿਊਸ਼ਨ ਨੇ ਚਮੜੀ ਰੋਗ ਜਿਹੜੇ ਆ ਜੀ ਉਹ ਪੱਲੇ ਪਾਤੇ ਆ। ਇੱਕ ਵਿਅਕਤੀ ਕਹਿੰਦਾ ਕਿ ਜਦੋਂ ਪੋਲਿਊਸ਼ਨ ਕਰਕੇ ਸਿਹਤ ਦੀ ਸਮੱਸਿਆ ਆਈ ਤਾਂ ਪਿੰਡ ਛੱਡਣਾ ਪੈ ਗਿਆ। ਲੋਕ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਢਿੱਡ ਦੇ ਨਾਲ ਬੰਬ ਬੰਨ ਲਿਆ। 24 ਘੰਟੇ ਰਿਫਾਈਨਰੀ ਜਿਹੜੀ ਆ ਜੀ ਉਹ ਚੱਲਦੀ ਆ, ਉੱਥੇ ਪੋਲਿਊਸ਼ਨ ਜਿਹੜਾ ਜੀ ਉਹ ਲੋਕਾਂ ਦੀਆਂ ਜ਼ਿੰਦਗੀਆਂ ਖਾ ਰਿਹਾ ਤੇ ਉਧਰ ਜਿਹੜਾ ਇਹ ਰਿਫਾਈਨਰੀ ਵਾਲੇ ਨੇ ਜੀ ਉਹ ਮੋਟੇ ਨੋਟ ਜਿਹੜੇ ਆ ਉਹ ਕਮਾ ਰਹੇ ਆ। ਜਿਹੜੇ ਇੱਕ ਸਾਬਕਾ ਮੈਨੇਜਰ ਆ ਰਿਫਾਈਨਰੀ ਦੇ, ਉਹ ਕਹਿੰਦਾ ਕਦੀ ਕਦੀ ਭੈੜੀ ਜਿਹੜੀ ਸਰਹੱਦ ਆ ਉਹ ਇੱਥੇ ਆਉਂਦੀ ਆ ਜਿਹੜੀ ਕਿ ਲੋਕਾਂ ਦਾ ਨੱਕ ਦੇ ਵਿੱਚ ਦਮ ਕਰ ਦਿੰਦੀ ਆ। ਉਹ ਕਹਿੰਦੇ ਕਿ ਰਿਫਾਈਨਰੀ ਦੀ ਮਲਾਈ ਤਾਂ ਜਿਹੜੇ ਆ ਜੀ ਉਹ ਰਾਜ ਭਾਗ ਵਾਲੇ ਛੱਕ ਕੇ ਜੇਬਾਂ ਉਹਨਾਂ ਦੀਆਂ ਅੱਜ ਵੀ ਭਰ ਰਹੀਆਂ ਨੇ, ਪਰ ਲੋਕਾਂ ਦੇ ਪੱਲੇ ਜਿਹੜਾ ਜੀ ਉਹ ਪ੍ਰਦੂਸ਼ਣ ਪੈ ਰਿਹਾ। ਫੂਲੋਖਾਰੀ ਦਾ ਸਰਪੰਚ ਜਿਹੜਾ ਜੀ ਉਹ ਕਹਿੰਦਾ ਕਿ ਰਿਫਾਈਨਰੀ ਦੇ ਵਿੱਚ ਉਹਨਾਂ ਨੂੰ ਇਹ ਲੱਗਿਆ ਕਿ ਇੱਕ ਤਾਂ ਜ਼ਮੀਨਾਂ ਦੇ ਪੈਸੇ ਮਿਲ ਗਏ, ਅੱਗੋਂ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਜੀ ਮਿਲਣਗੀਆਂ ਉਹਨਾਂ ਦੇ ਨਿਆਣਿਆਂ ਨੂੰ। ਉਹ ਕਹਿੰਦੇ ਕਿਸੇ ਨੂੰ ਨੌਕਰੀ ਤਾਂ ਮਿਲੀ ਨਹੀਂ, ਨੌਜਵਾਨਾਂ ਨੂੰ ਲੇਬਰ ਦਾ ਕੰਮ ਜਿਹੜਾ ਜੀ ਮਿਲਿਆ, ਪਰ ਬਦਲੇ ਦੇ ਵਿੱਚ ਹਵਾ ਜਿਹੜੀ ਆ ਉਹ ਪਿੰਡ ਵੱਲ ਚੱਲਣ ਕਰਕੇ ਪੋਲਿਊਸ਼ਨ ਕਰਕੇ ਦਮ ਜਿਹੜਾ ਜੀ ਉਹ ਘੁੱਟਣ ਲੱਗਿਆ। ਦਮੇ ਦੇ ਮਰੀਜ਼ ਜਿਹੜੇ ਨੇ ਜੀ ਉਹਨਾਂ ਨੂੰ ਰਿਫਾਈਨਰੀ ਦੀ ਇਹ ਬੋ ਬਹੁਤ ਤੰਗ ਜਿਹੜੀ ਆ ਉਹ ਕਰਦੀ ਆ। ਪਿੰਡ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਕਈ ਜਿਹੜੇ ਨੌਜਵਾਨ ਨੇ ਉਹਨਾਂ ਨੇ ਟੈਕਨੀਕਲ ਕੋਰਸ ਕੀਤੇ ਹੋਏ ਆ, ਪਰ ਇੱਥੇ ਉਹਨਾਂ ਨੂੰ ਕੰਮ ਨਹੀਂ ਜਿਹੜਾ ਜੀ ਉਹ ਦਿੱਤਾ ਜਾਂਦਾ। ਜਿਹੜੇ ਉੱਪਰ ਕੰਮ ਕਰਨ ਵਾਲੇ ਨੇ ਉਹ ਸਾਰੇ ਦੇ ਸਾਰੇ ਦੂਜੇ ਸੂਬਿਆਂ ਤੋਂ ਜਿਹੜਾ ਲਿਆਂਦੇ ਜਾਂਦੇ ਨੇ। ਇੱਥੇ ਸਿਰਫ ਮਜ਼ਦੂਰੀ ਜਿਹੜੀ ਆ ਜੀ ਉਹ ਕੁਝ ਲੋਕਾਂ ਨੂੰ ਜ਼ਰੂਰ ਮਿਲਦੀ ਆ ਜੀ। ਹੈਵੀ ਟ੍ਰੈਫਿਕ ਜਿਹੜਾ ਉਹਨੇ ਸੜਕਾਂ ਦਾ ਬੁਰਾ ਹਾਲ ਕੀਤਾ ਹੋਇਆ। ਬਾਹਰੋਂ ਆਈ ਲੇਬਰ ਦੇ ਵਾਸਤੇ ਖੇਤਾਂ ਦੇ ਵਿੱਚ ਬਣਾਈਆਂ ਕਲੋਨੀਆਂ ਜਿਹੜੀਆਂ ਉਹ ਕਿਰਾਏ ਤੇ ਚੜ੍ਹ ਗਈਆਂ। ਰਿਫਾਈਨਰੀ ਵਾਲੇ ਪਿੰਡ ਨੂੰ ਮੇਜ਼ ਕੁਰਸੀਆਂ ਤੇ ਸਿਲਾਈ ਮਸ਼ੀਨਾਂ ਜਿਹੜੀਆਂ ਜੀ ਉਹ ਔਰਤਾਂ ਨੂੰ ਦਿੰਦੇ ਆ। ਕੁਝ ਲੋਕ ਜਿਹੜੇ ਜੀ ਉਹ ਧਰਨਾ ਵੀ ਲਾ ਕੇ ਪਿਛਲੇ ਦਿਨੀ ਉਹਨਾਂ ਨੇ ਜਿਹੜਾ ਜੀ ਮੰਗ ਕੀਤੀ ਸੀ ਕਿ ਲੋਕਲ ਜਿਹੜੇ ਲੋਕ ਆ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਪੁਲਿਸ ਨੇ ਟੈਂਟ ਵਗੈਰਾ ਜਿਹੜੇ ਸੀਗੇ ਜੀ ਉਹ ਪੁੱਟ ਦਿੱਤੇ ਤੇ ਮਾਮਲੇ ਜਿਹੜੇ ਸੀ ਉਹ ਲੋਕਾਂ ਦੇ ਉੱਤੇ ਉਲਟੇ ਜਿਹੜੇ ਸੀ ਉਹ ਦਰਜ ਕਰ ਦਿੱਤੇ। ਲੋਕ ਹੁਣ ਇਸ ਗੱਲ ਨੂੰ ਲੈ ਕੇ ਪਛਤਾ ਰਹੇ ਆ ਕਿ ਲਾਲਚ ਦੇ ਤਹਿਤ ਉਦੋਂ ਉਹਨਾਂ ਨੇ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਦੇ ਦਿੱਤੀਆਂ ਤੁਰੰਤ ਸਰਕਾਰ ਨੂੰ ਵੀ ਚਲੋ ਮੋਟੇ ਪੈਸੇ ਜਿਹੜੇ ਆ ਜੀ ਉਹ ਆ ਰਹੇ ਆ ਤੇ ਇੱਥੇ ਰੁਜ਼ਗਾਰ ਮਿਲੂਗਾ। ਜ਼ਮੀਨਾਂ ਤਾਂ ਉਹਨਾਂ ਦੀਆਂ ਚਲੇ ਗਈਆਂ। ਕੁਛ ਨੇ ਜਿਨ੍ਹਾਂ ਨੇ ਦੂਰ ਦਰੇਡੇ ਜਾ ਕੇ ਜ਼ਮੀਨਾਂ ਲੈ ਲਈਆਂ। ਬਹੁਤੇ ਜਿਹੜੇ ਸੀ ਜੀ ਉਹ ਪੈਸੇ ਵੱਟ ਉੱਟ ਕੇ ਇਹ ਸੋਚਦੇ ਰਹੇ ਕਿ ਪੈਸੇ ਵੀ ਪਏ ਰਹਿਣਗੇ ਤੇ ਜਿਹੜਾ ਕੰਮਕਾਰ ਵੀ ਮਿਲੂਗਾ। ਕੰਮਕਾਰ ਤਾਂ ਮਿਲਿਆ ਨਹੀਂ, ਉਲਟਾ ਮਿਲਿਆ ਉਹਨਾਂ ਨੂੰ ਪੋਲਿਊਸ਼ਨ ਤੇ ਖਰਾਬ ਸਿਹਤ। ਜੀ ਜੀ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਅੰਮ੍ਰਿਤਸਰ ਦੇ ਵਿੱਚ ਇੱਕ ਮਾਂ ਧੀ ਦਾ ਕਤਲ ਕਰ ਦਿੱਤਾ ਗਿਆ ਸੀ, ਘਰ ਨੂੰ ਅੱਗ ਲਾ ਦਿੱਤੀ ਗਈ ਸੀ, ਪਰ ਪੁਲਿਸ ਦੇ ਹੱਥ ਹਜੇ ਵੀ ਖਾਲੀ। ਇਹਦੀ ਦਰਸ਼ਨ ਐਵੀਨਿਊ ਦੇ ਵਿੱਚ ਜਿਹੜਾ ਮਾਂ ਤੇ ਧੀ ਦਾ ਹੋਇਆ ਕਤਲ ਸੀਗਾ, ਇਸ ਮਾਮਲੇ 'ਚ ਪੁਲਿਸ ਦੇ ਹੱਥ ਕਿੰਨੇ ਕੁ ਜਿਹੜੇ ਜੀ ਸੁਰਾਗ ਲੱਗੇ ਆ ਇਹਦਾ ਅਜੇ ਬਹੁਤਾ ਖੁਲਾਸਾ ਤਾਂ ਨਹੀਂ ਉਹ ਕਰ ਰਹੀ ਹੈ। ਕਿਹਾ ਜਾ ਰਿਹਾ ਜੀ ਕਿ ਅੱਜ ਜਾਂ ਕੱਲ੍ਹ ਨੂੰ ਸੰਭਾਵੀ ਰੂਪ ਦੇ ਵਿੱਚ ਪੁਲਿਸ ਇਹਦੇ ਸੰਬੰਧੀ ਜਾਣਕਾਰੀ ਜਿਹੜੀ ਹੈ ਜੀ ਉਹ ਦੇ ਸਕਦੀ ਹੈ।
ਦੋਵਾਂ ਕਤਲਾਂ ਦੇ ਵਿੱਚ ਕਿਸੇ ਨੇੜਲੇ ਜਾਣਕਾਰ ਵਿਅਕਤੀ ਦੀ ਸ਼ਮੂਲੀਅਤ ਦਾ ਖਦਸ਼ਾ ਜਿਹੜਾ ਜੀ ਉਹ ਪਾਇਆ ਜਾ ਰਿਹਾ। ਇਹਦੀ ਸਿੱਧਮ ਸਿੱਧੀ ਉਂਗਲ ਜਿਹੜੀ ਹੈ ਜੀ ਇੱਕ ਸਿਆਸੀ ਆਗੂ ਤੇ ਇੱਕ ਸਰਪੰਚ ਦੇ ਉੱਤੇ ਕੇਂਦਰਿਤ ਹੈ। ਦੋਵਾਂ ਕੋਲੋਂ ਜਿਹੜਾ ਜੀ ਉਹ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਦੋਵੇਂ ਜਿਹੜੇ ਵਿਅਕਤੀ ਨੇ, ਇਹ ਮਰਨ ਵਾਲੀ ਗਗਨ ਵਰਮਾ 45 ਸਾਲਾਂ ਦੀ, ਉਹਦੇ ਨਾਲ ਜਾਣ ਪਛਾਣ ਸੀ। ਗਗਨ ਜੰਡਿਆਲਾ ਗੁਰੂ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਕਲਰਕ ਸੀਗੀ। ਪੁਲਿਸ ਨੇ ਉਹਦੇ ਮੋਬਾਇਲ ਫੋਨ ਤੋਂ ਉਹਦੀਆਂ ਕਾਲ ਡਿਟੇਲ ਜਿਹੜੀਆਂ ਲੱਭੀਆਂ ਨੇ, ਸਭ ਤੋਂ ਜਿਹੜਾ ਪਤਾ ਲੱਗਿਆ ਕਿ 2 ਨੰਬਰਾਂ ਤੋਂ ਉਹਨੂੰ ਜ਼ਿਆਦਾ ਜਿਹੜੀਆਂ ਜੀ ਉਹ ਕਾਲ ਆਉਂਦੀਆਂ ਸੀਗੀਆਂ। ਇਹਦੇ ਵਿੱਚੋਂ ਇੱਕ ਫੋਨ ਨੰਬਰ ਸਿਆਸੀ ਆਗੂ ਦਾ, ਜਦੋਂ ਕਿ ਦੂਜਾ ਨੰਬਰ ਸਰਪੰਚ ਦਾ ਹੈ, ਜਿਹੜਾ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਹੈ। ਪੁਲਿਸ ਨੂੰ ਇਸ ਕੇਸ ਦੇ ਵਿੱਚ ਕਿਸੇ ਅੰਦਰਲੇ ਵਿਅਕਤੀ ਦਾ ਹੱਥ ਵੀ ਲੱਗ ਰਿਹਾ, ਕਿਉਂਕਿ ਇਹਨਾਂ ਔਰਤਾਂ ਦੇ ਘਰ ਆਏ ਜਿਹੜੇ ਹਮਲਾਵਰ ਸੀਗੇ ਜੀ, ਉਹਨਾਂ ਦੀ ਉਹ ਅੰਦਰਲੇ ਸਾਰੇ ਇੱਕ ਚੀਜ਼ ਦੇ ਨਾਲ ਜਾਣ ਪਛਾਣ ਸੀ। ਇਸੇ ਕਰਕੇ ਜਿਹੜੇ ਕੁੱਤੇ ਰੱਖੇ ਸੀਗੇ ਜੀ, ਉਹਨੇ ਵੀ ਕੋਈ ਵਿਰੋਧ ਨਹੀਂ ਇਹਦਾ ਜਿਹੜਾ ਜੀ ਉਹ ਕੀਤਾ। ਔਰ ਇੱਕ ਜਿਹੜਾ ਵਿਸ਼ੇਸ਼ ਮੈਡੀਕਲ ਬੋਰਡ ਬਣਾਇਆ ਗਿਆ ਸੀਗਾ ਜੀ, ਇਹਨਾਂ ਨੇ ਜਿਹੜਾ ਕਰਕੇ ਪੋਸਟਮਾਰਟਮ ਲਾਸ਼ਾਂ ਜਿਹੜੀਆਂ ਜੀ ਉਹ ਦੇ ਦਿੱਤੀਆਂ। ਇਹਨਾਂ ਦਾ ਅੰਤਮ ਸੰਸਕਾਰ ਤਾਂ ਜਿਹੜਾ ਜੀ ਉਹ ਕਰ ਦਿੱਤਾ ਗਿਆ। ਬਹੁਤ ਮਾੜੀ ਹਾਲਤ ਦੇ ਵਿੱਚ ਇਹਨਾਂ ਦਾ ਕਤਲ ਜਿਹੜਾ ਜੀ ਉਹ ਕੀਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਜੀ ਕਿ ਬੇਪਤੀ ਵੀ ਉੱਥੇ ਹੋ ਸਕਦੀ ਹੈ, ਪਰ ਪੁਲਿਸ ਕਹਿੰਦੀ ਹੈ ਜਿੰਨੀ ਦੇਰ ਤੱਕ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਉਂਦੀ, ਉਨੀ ਦੇਰ ਤੱਕ ਉਹ ਕੁਝ ਵੀ ਇਸ ਮਾਮਲੇ ਤੇ ਨਹੀਂ ਕਹਿਣਗੇ। ਇੱਕ ਲਾਸ਼ ਤਾਂ ਜਿਹੜੀ ਜੀ ਉਹ ਤਕਰੀਬਨ ਬਹੁਤੀ ਸੜੀ ਹੋਈ ਸੀ, ਜਦੋਂ ਕਿ ਜਿਹੜੀ ਉਹਦੀ ਬੇਟੀ ਸੀ ਉਹਦੀ ਲਾਸ਼ ਅੱਧ ਪਚੱਧੀ ਜਿਹੜੀ ਉਹ ਸੜੀ ਹੋਈ ਸੀ। ਜਿਸ ਦੀਦਾ ਦਲੇਰੀ ਦੇ ਨਾਲ ਇਹ ਕਤਲ ਦੋਵੇਂ ਜਿਹੜੇ ਆ ਜੀ ਉਹ ਕੀਤੇ ਗਏ ਆ, ਉਹਦੇ ਨਾਲ ਜਿਹੜਾ ਇੱਕ ਸਿਆਸੀ ਵਿਅਕਤੀ ਦੇ ਹੱਥ ਹੋਣ ਦੀ ਜਿਹੜੀ ਗੱਲ ਆ ਰਹੀ ਆ, ਉਹ ਕਾਫੀ ਹੱਦ ਤੱਕ ਸਹੀ ਜਿਹੜੀ ਆ ਜੀ ਉਹ ਜਾਪ ਰਹੀ ਆ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੁਲਿਸ ਜਿਹੜੀ ਆ ਜੀ ਇਹ ਖੁਲਾਸਾ ਇਹਦਾ ਛੇਤੀ ਕਰੂਗੀ ਕਿ ਕੌਣ ਲੋਕ ਇਹਦੇ ਪਿੱਛੇ ਸ਼ਾਮਲ ਨੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।